ਐਡਸ ਹੁੰਦੀਆਂ ਨੇ ਸ਼ੋ ਸਾਨੂੰ ਟ੍ਰੇਡਿੰਗ ਐਪਸ ਦੀਆਂ। ਵੱਖ-ਵੱਖ ਟ੍ਰੇਡਿੰਗ ਐਪਸ ਅੱਜ ਕੱਲ੍ਹ ਭਾਰਤ ਦੇ ਵਿੱਚ ਪ੍ਰਚਲਿਤ ਨੇ ਤੇ ਬਹੁਤ ਸਾਰੀਆਂ ਤਾਂ ਆਪਣਾ ਬਹੁਤ ਗਰੋਥ ਦਿਖਾਉਂਦੀਆਂ ਨੇ ਕਿ ਅਸੀਂ ਇੰਨੇ ਜ਼ਿਆਦਾ ਸਾਡੇ ਕਸਟਮਰ ਹੋ ਚੁੱਕੇ ਨੇ, ਤੁਸੀਂ ਵੀ ਜੁੜੋ। ਪਰ ਕੀ ਇਹ ਟ੍ਰੇਡਿੰਗ ਐਪ ਵਿਅਕਤੀ ਨੂੰ ਸਫਲ ਬਣਾ ਸਕਦੀ ਹੈ? ਇੱਕ ਤਾਂ ਸਾਡੇ ਸਾਹਮਣੇ ਵਿਅਕਤੀ ਬੈਠਾ, ਬ੍ਰੋਕਰ ਬੈਠਾ, ਅਸੀਂ ਉਸ ਤੋਂ ਜਾ ਕੇ ਆਪਣੀ ਸਮਝ ਬੂਝ ਦੇ ਨਾਲ ਜਾਣ ਸਕਦੇ ਹਾਂ। ਇੱਕ ਇਹ ਬ੍ਰੋਕਰੇਜ ਐਪਸ AI ਨਾਲ ਕੰਮ ਕਰਦੀਆਂ ਨੇ, ਜੁੜ ਕੇ ਸਾਨੂੰ ਦੱਸਦੀਆਂ ਨੇ ਕਿਹੜਾ ਵਧੀਆ ਪਰਫਾਰਮ ਕਰ ਰਿਹਾ, ਕਿਹੜਾ ਗਲਤ ਪਰਫਾਰਮ ਕਰ ਰਿਹਾ। ਉਹ ਇਹ ਸਾਰਾ ਜਿਹੜਾ ਤਾਣਾ ਬਾਣਾ ਹੁੰਦਾ ਹੈ ਟਿਕਿਆ ਤਾਂ ਇੱਕ ਸਿਸਟਮ ਦੇ ਉੱਤੇ ਹੀ ਹੋਇਆ ਨਾ, ਕੰਪਿਊਟਰ ਆਧਾਰਿਤ ਹੀ ਹੈ। ਤਾਂ ਕੀ ਸਾਨੂੰ ਇਹਨਾਂ ਐਪਸ 'ਤੇ ਯਕੀਨ ਕਰਨਾ ਚਾਹੀਦਾ? ਇਹਨਾਂ ਦੇ ਜ਼ਰੀਏ ਇੱਕ ਬਿਲਕੁਲ ਨਵੇਂ ਕਿਸਮ ਦਾ ਵਿਅਕਤੀ ਇਸ ਫੀਲਡ 'ਚ ਆਉਣਾ ਚਾਹੁੰਦਾ ਹੋਵੇ, ਉਹ ਇਸ 'ਤੇ ਭਰੋਸਾ ਕਰੇ ਜਾਂ ਨਹੀਂ? ਮੈਂ ਨਵਾਂ ਬੰਦਾ ਜਿਹਨੂੰ ਸਟਾਕ ਮਾਰਕੀਟ ਦਾ ਨਹੀਂ ਪਤਾ ਨਾ, ਮੈਂ ਇੱਕ ਸਿੰਪਲ ਭਾਸ਼ਾ 'ਚ ਹੀ ਜਿਹੜਾ ਮੈਂ ਸਮਝਾ ਦਿੰਦਾ ਜੀ ਜੀ। ਗੱਲ। ਜਿਹੜੀ ਟ੍ਰੇਡਿੰਗ ਹੈ ਨਾ, ਇਹ ਜ਼ੀਰੋ ਸਮ ਗੇਮ ਹੈ ਜੀ। ਜ਼ੀਰੋ ਸਮ, ਹੁਣ ਤੁਸੀਂ ਪੁੱਛੋਗੇ ਵੀ ਇਹ ਕਿਹੜਾ ਨਵਾਂ ਨਾਂ ਲੈਤਾ ਜ਼ੀਰੋ ਸਮ ਗੇਮ। ਮੈਂ ਲੇਮੈਨ ਦੀ ਭਾਸ਼ਾ ਦੱਸਦਾ, ਦੋ ਬੰਦੇ ਤਾਸ਼ ਖੇਡਦੇ ਪਏ ਪੈਸੇ ਲਾ ਕੇ। ਹਾਂਜੀ। ਮੈਨੂੰ ਤੁਸੀਂ ਇਹ ਦੱਸੋ ਵੀ ਦੋਨੋਂ ਜਿੱਤ ਸਕਦੇ? ਨਹੀਂ, ਕਦੀ ਨਹੀਂ। ਇੱਕ ਬੰਦਾ ਉਨੇ ਹੀ ਪੈਸੇ ਜਿੱਤੂਗਾ ਜਿੰਨਾ ਦੂਜਾ ਬੰਦਾ ਹਾਰੂਗਾ। ਦੈਟ ਇਜ਼ ਜ਼ੀਰੋ ਸਮ ਗੇਮ। ਜ਼ੀਰੋ ਸਮ ਗੇਮ ਵੀ ਇੱਕ ਬੰਦੇ ਦਾ ਜਿੰਨਾ ਪ੍ਰੋਫਿਟ ਆ, ਦੂਜੇ ਦਾ ਇਕੁਇਵਲੈਂਟ ਲਾਸ ਆ। ਕਲੀਅਰ ਹੋ ਗਿਆ ਜ਼ੀਰੋ ਸਮ ਕੀ ਆ? ਟ੍ਰੇਡਿੰਗ ਜਿਹੜੀ ਜ਼ੀਰੋ ਸਮ ਗੇਮ ਆ। ਔਰ ਇਹ ਵੀ ਹੈ ਡਾਟਾ ਆਲ ਓਵਰ ਵਰਲਡ, ਨਾ ਕੇਵਲ ਹੁਸ਼ਿਆਰਪੁਰ ਦਾ, ਪੰਜਾਬ ਦਾ ਜਾਂ ਇੰਡੀਆ ਦਾ, ਮੈਂ ਦੁਨੀਆ ਦੇ ਡਾਟੇ ਦੀ ਗੱਲ ਕਰ ਰਿਹਾ। ਦੁਨੀਆ ਦੇ ਵਿੱਚ 85 ਤੋਂ 95% ਲੋਕ ਜਿਹੜੇ ਟ੍ਰੇਡਿੰਗ ਐਪ ਦੀ ਗੱਲ ਕਰ ਰਹੇ ਜਾਂ ਟ੍ਰੇਡਿੰਗ ਕਰਦੇ ਆ, ਆਪਣਾ ਸਭ ਕੁਝ ਜ਼ਿੰਦਗੀ ਦਾ ਗਵਾ ਲੈਂਦੇ ਆ। ਆਪਣੀਆਂ ਸੇਵਿੰਗ, ਆਪਣਾ ਪ੍ਰੋਵੀਡੈਂਟ ਫੰਡ, ਆਪਣਾ ਪੀਸ ਆਫ ਮਾਈਂਡ, ਆਪਣਾ ਬਿਜ਼ਨਸ, ਆਪਣੀ ਨੌਕਰੀ, ਸਭ ਕੁਝ ਹੱਥੋਂ ਡਿਸਟਰਬ ਹੋ ਜਾਂਦੇ ਆ। 85 ਤੋਂ 95%। ਹੁਣ ਮੈਂ ਇੰਡੀਆ ਦਾ ਐਗਜ਼ੈਕਟ ਡਾਟਾ ਦਿੰਦਾ ਤੁਹਾਨੂੰ। 89% ਸੈਬੀ ਦੀ ਸਾਈਟ ਕਹਿੰਦੀ ਆ ਜੀ। 89% ਲੋਕ ਜਿਹੜੇ ਟ੍ਰੇਡਿੰਗ ਦੇ ਕਰਦੇ ਆ, ਉਹ ਇਸ ਮਾਰਕੀਟ 'ਚ ਬਰਬਾਦ ਹੁੰਦੇ ਆ। ਐਪ ਦੇ ਜ਼ਰੀਏ ਨਹੀਂ, ਕਿਸੇ ਵੀ ਤਰੀਕੇ। ਠੀਕ ਹੈ, ਕਿਸੇ ਵੀ ਜ਼ਰੀਏ ਜਿਹੜੇ ਟ੍ਰੇਡਿੰਗ ਕਰਦੇ ਪਏ ਆ, 89% ਆਪਣਾ ਸਭ ਕੁਝ ਗਵਾਉਂਦੇ ਆ। ਤੇ ਫਿਰ ਇਹ ਸਫਲ ਕਾਰੋਬਾਰ ਕਿਵੇਂ ਹੋਇਆ? ਐਗਜ਼ੈਕਟਲੀ, ਮੈਂ ਉੱਥੇ ਆ ਰਿਹਾ ਦੁਬਾਰਾ। ਇਹ ਜ਼ੀਰੋ ਸਮ ਗੇਮ ਆ। ਜੇ 89% ਗਵਾ ਰਹੇ ਆ, ਜੇਬ 'ਚੋਂ ਪੈਸੇ ਨਿਕਲ ਰਹੇ ਆ, ਉਹ ਪੈਸਾ ਕਿੱਧਰ ਗਿਆ? ਜ਼ੀਰੋ ਸਮ ਹੈ। ਉਹ 11% ਬੰਦੇ ਜਿਹੜੇ ਆ ਉਹ ਕਮਾਏ। ਇੱਕ ਬੰਦੇ ਦਾ ਲਾਸ ਆ, ਦੂਜੇ ਦਾ ਪ੍ਰੋਫਿਟ ਹੈ। ਸੇਮ ਹੈ। ਬੈਂਕ ਨਿਫਟੀ ਚੱਲਦੀ ਪਈ 52,000, ਤੁਸੀਂ 52,000 'ਚ ਬੈਂਕ ਨਿਫਟੀ ਲੈ ਲਈ, ਸ਼ਾਮ ਨੂੰ ਹੋ ਗਈ 52,500, ਤੁਹਾਨੂੰ ਕਿੰਨੇ ਪੁਆਇੰਟ ਦਾ ਪ੍ਰੋਫਿਟ ਹੋਇਆ? 500 ਦਾ। ਤੁਸੀਂ ਜਦੋਂ 52,000 'ਚ ਲਈ ਹੈ, ਹਵਾ 'ਚ ਸੌਦਾ ਤਾਂ ਨਹੀਂ ਹੋਇਆ, ਤੁਸੀਂ ਕਿਸੇ ਨੇ ਵੇਚੀ ਹੈ ਤਾਂ ਤੁਸੀਂ ਲਈ ਹੈ। ਉਹਨੂੰ ਕਿੰਨੇ ਪੁਆਇੰਟ ਦਾ ਲਾਸ ਹੈ? 500। ਹੁਣ 89% ਬੰਦਿਆਂ ਨੇ ਪੈਸਾ ਗਵਾਇਆ, ਕਿੱਧਰ ਗਿਆ ਪੈਸਾ? 11%। ਐਗਜ਼ੈਕਟਲੀ। ਹੁਣ ਫਰਕ ਕੀ ਆ? ਹੁਣ ਅਗਲਾ ਸਵਾਲ ਆ ਜਾਂਦਾ, ਪਰ ਉਹ 11% ਵਿੱਚ ਆਉਣ ਲਈ ਵੀ ਗਿਆਨ ਚਾਹੀਦਾ। ਫਰਕ ਕੀ ਆ? ਮੈਂ ਫਿਰ ਉਹੀ ਪਹਿਲੀ ਐਗਜ਼ਾਮਪਲ ਦੇਣਾ ਤਾਸ਼ ਤੇ। ਕਈ ਬੰਦੇ ਹੁੰਦੇ ਨਾ ਤਾਸ਼ ਖੇਡਦੇ ਆ, ਉਹ ਫੈਂਟੀ ਮਾਰਦੇ ਆ ਉਹ ਆਪਣਾ ਪੱਤੇ ਲਾ ਲੈਂਦੇ। ਉਹਦੇ ਨਾਲ ਤੁਸੀਂ ਤਾਸ਼ ਖੇਲੋਗੇ, ਕਿੰਨੇ ਚਾਂਸ ਤੁਹਾਡੇ ਜਿੱਤਣ ਦੇ? ਨੋ, ਉਹਨੇ ਲੈ ਜਾਣਾ ਤੁਹਾਡਾ ਸਭ ਕੁਝ ਲੁੱਟ ਕੇ, ਗੇਮ ਕਰਤੀ। ਸਿਮਿਲਰਲੀ ਟ੍ਰੇਡਿੰਗ ਦੇ ਵਿੱਚ ਵੀ ਜਿਹੜੇ 11% ਬੰਦੇ, ਉਹ ਹਾਈਲੀ ਪ੍ਰੋਫੈਸ਼ਨਲ ਬੰਦੇ, ਜਿਹੜੇ ਮੋਬਾਈਲ ਤੋਂ ਕਰ ਲੂਗੇ, ਲੈਪਟਾਪ ਤੋਂ ਕਰ ਲੂਗੇ। ਤੁਸੀਂ ਜਿਨ੍ਹਾਂ ਨੇ 500 ਬੰਦੇ ਕੰਪਿਊਟਰ ਲਾ ਕੇ ਬੈਠੇ ਆ, ਪ੍ਰੋਪਰ ਪ੍ਰੋਫੈਸ਼ਨਲ ਵੇ ਨਾਲ ਸੈਟਅਪ ਬਣਾ ਕੇ ਲੱਗੇ ਆ, ਤੁਸੀਂ ਉਹਦੇ ਨਾਲ ਕੀ ਮੁਕਾਬਲਾ ਕਰ ਲੈਣਾ? ਇਹ ਸਿੰਪਲ ਉਹੀ ਗੱਲ ਆ ਵੀ ਦੋ ਤਰ੍ਹਾਂ ਦੀ ਲੜਾਈ ਆ। ਜ਼ੀਰੋ ਸਮ ਗੇਮ ਹੈ ਤਾਂ ਦੋ ਤਰ੍ਹਾਂ ਦੀ ਲੜਾਈ ਆ ਨਾ। ਇੱਕ ਧਿਰ ਕੋ ਹੈਗੀਆਂ ਲਾਠੀਆਂ, ਇੱਕ ਦੇ ਕੋ ਹੈਗਾ AK-47 ਤੇ LMG, ਕਿਹਨੇ ਜਿੱਤਣੀ ਹੈ? ਸਿੰਪਲ ਕਾਮਨ ਸੈਂਸ। ਤੇ ਆਪਾਂ ਸਿੱਧੀ ਗੱਲ, ਅਲਟੀਮੇਟਲੀ ਸਟਾਕ ਮਾਰਕੀਟ ਤੋਂ ਲੈਣਾ ਕੀ? ਆਪਾਂ ਪੈਸੇ ਕਮਾਣੇ ਨਾ। ਤੇ ਜਦੋਂ ਪੈਸੇ ਕਮਾਉਣ ਦਾ ਸਾਡੇ ਕੋਲ ਸ਼ਾਰਟ ਰਸਤਾ ਹੈਗਾ ਮਿਊਚੁਅਲ ਫੰਡ ਦੇ ਥਰੂ, ਜਿਹ 'ਚ ਪੀਸ ਆਫ ਮਾਈਂਡ ਵੀ, ਆਪਣਾ ਕੰਮ ਧੰਦਾ ਵੀ ਦੇਖ ਸਕਦੇ, ਪਰਿਵਾਰ ਵੀ ਦੇਖ ਸਕਦੇ ਹਾਂ, ਤੇ ਆਪਾਂ ਉਸ ਰਸਤੇ ਜਾਣਾ ਕਿਉਂ ਜਿੱਥੇ ਬਰਬਾਦੀ 100% ਸਾਡੀ ਹੋਣੀ? ਉਸ ਰਸਤੇ 'ਤੇ ਪੈਣਾ ਕਾਹਨੂੰ ਜਿੱਥੇ ਆਪਣਾ ਪੀਸ ਆਫ ਮਾਈਂਡ ਵੀ ਗਵਾਚ ਜਾਣਾ, ਫੈਮਿਲੀ ਲਾਈਫ ਵੀ ਡਿਸਟਰਬ ਹੋ ਜਾਣੀ। ਮੈਂ ਟੋਟਲੀ ਇਹ ਗੁਰੇਜ਼ ਕਰਦਾ। ਫਿਰ ਵੀ ਜਿੱਦਾਂ ਰੱਬ ਨੇ ਹਰ ਕਿਤੇ ਕੰਨ 'ਚ ਫੂਕ ਮਾਰੀ ਨਾ, ਤੇਰੇ ਨਾਲ ਸਿਆਣਾ ਦੁਨੀਆ 'ਚ ਬੰਦਾ ਕੋਈ ਨਹੀਂ, ਉਹਨੂੰ ਇਹ ਹੁੰਦਾ ਮੈਂ 11% 'ਚ ਆ ਜਾਊਂਗਾ। ਇਹ ਵੀ ਹੁੰਦਾ। ਉਹਨਾਂ ਨੂੰ ਵੀ ਮੈਂ ਤਰੀਕਾ ਦੱਸ ਦੇਣਾ ਵੀ ਕਿੱਦਾਂ ਕਰਨਾ। ਸਪੋਜ਼ ਤੁਸੀਂ ਟ੍ਰੇਡਿੰਗ ਕਰਨਾ ਚਾਹੁੰਦੇ ਹੋ, ਤੁਹਾਡੇ ਕੋਲ ਲੱਖ ਰੁਪਈਆ, ਮੈਂ ਫਿਰ ਉਹਨਾਂ ਨੂੰ ਇਹੀ ਗਾਈਡ ਕਰੂੰਗਾ, ਤੁਸੀਂ ਲੱਖ ਰੁਪਈਆ ਇਕੱਠਾ ਸਟਾਕ ਮਾਰਕੀਟ 'ਚ ਰਿਸਕ 'ਤੇ ਨਹੀਂ ਲਾਉਣਾ। ਤੁਸੀਂ ਉਹਨੂੰ 20 ਕਿਸ਼ਤਾਂ 'ਚ ਵੰਡ ਲੈਣਾ, 5-5 ਹਜ਼ਾਰ ਦੀਆਂ। ਇੱਕ ਵਾਰੀ ਜਦੋਂ ਸੌਦਾ ਕਰਨਾ, 5,000 ਤੋਂ ਵੱਡਾ ਰਿਸਕ ਨਹੀਂ ਲੈਣਾ। ਜਦੋਂ ਤੁਹਾਡਾ ਉਹ 5,000 ਹਾਰ ਗਏ, ਤੁਸੀਂ ਅਗਲਾ 5,000 ਲੈਣਾ। ਜੇ 5-5 ਹਜ਼ਾਰ ਕਰਕੇ ਤੁਹਾਡਾ 20 ਵਾਰੀ ਤੁਸੀਂ ਹਾਰ ਗਏ, ਤੁਹਾਡੇ ਪੈਸੇ ਜ਼ੀਰੋ ਹੋ ਗਏ, ਤਾਂ ਕਾਟਾ ਮਾਰ ਦਿਓ। ਜ਼ਿੰਦਗੀ 'ਚ ਟ੍ਰੇਡਿੰਗ ਨਹੀਂ ਕਰਨੀ। ਉਹ 1 ਲੱਖ ਰੁਪਇਆ ਤੁਹਾਡੀ ਹੋ ਗਈ ਟਿਊਸ਼ਨ ਫੀਸ।
ਤੁਸੀਂ ਸਿੱਖ ਚੁੱਕੇ ਹੋ। ਹਾਂ ਵੀ ਤੁਸੀਂ ਇਸ ਕੰਮ 'ਚ ਕਾਮਯਾਬ ਨਹੀਂ ਹੋ ਸਕਦੇ, ਕੰਨਾਂ 'ਚ ਜਿਹੜੀ ਰੱਬ ਨੇ ਫੂਕ ਮਾਰੀ ਸੀ ਉਹ ਨਿਕਲ ਗਿਆ ਵੀ ਦੁਨੀਆ ਜ਼ਿਆਦਾ ਅੱਗੇ ਤੋਂ ਅੱਗੇ ਬੈਠੀ ਹੈ, ਇਸ ਕਰਕੇ ਜਿਹੜਾ ਸ਼ੋਰਟ ਰਸਤਾ ਮਿਊਚੁਅਲ ਫੰਡ ਦਾ ਉਧਰ ਹੀ ਜਾਓ। ਜੀ